Dal Khalsa terror organization co-founder who hijacked a 1981 Indian airline flight found living in Pakistan furthers Khalistan narrative. ਜਿਹੜੇ ਵੀ ਇਹਨਾਂ ਨੇ ਮੋਸਟ ਵਾਂਟਡ ਟੈਰਰਿਸਟ ਦੀ ਲਿਸਟ ਪਾਕਿਸਤਾਨ ਨੂੰ ਦਿੱਤੀ ਵਾਜਪਾਈ ਦੇ ਜ਼ਮਾਨੇ 'ਚ, ਉਹਨਾਂ 'ਚ ਭਾਈ ਗਜਿੰਦਰ ਸਿੰਘ ਵੀ ਨੇ। ਖਾਲਿਸਤਾਨ ਸਾਡੇ ਲਹੂ ਦੇ ਹਰ ਕਤਰੇ ਵਿੱਚ ਹੈ, ਸਾਡੇ ਹਰ ਸਾਹ ਵਿੱਚ ਹੈ। ਹਰੀ ਭਰੀ ਧਰਤੀ, ਮਿੱਠਾ ਪਾਣੀ, ਖਾਲਿਸਤਾਨ, ਲੋਕ ਜਿਹਦੇ ਦੁਨੀਆ ਦੇ ਹਾਣੀ, ਖਾਲਿਸਤਾਨ, ਕਣ ਕਣ ਵਿੱਚ ਗੁਰੂਆਂ ਦਾ ਨਾਮ, ਖਾਲਿਸਤਾਨ, ਸੁਨਹਿਰੀ ਸਵੇਰ ਤੇ ਸੂਹੀ ਸ਼ਾਮ, ਖਾਲਿਸਤਾਨ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਟੂਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਵਿੱਚ ਖਾਲਿਸਤਾਨੀ ਲਹਿਰ ਦੀ ਚੜ੍ਹਤ ਨੇ ਹਿੰਦੂ ਤਵੀਆਂ ਨੂੰ ਪਿੱਸੂ ਪਾਏ ਹੋਏ ਨੇ। ਸੋ RSS ਦੇ ਮਾਊਥਪੀਸ ਓਪ ਇੰਡੀਆ ਨੇ ਆਪਣੇ ਤਾਜ਼ਾ ਅੰਕ ਵਿੱਚ ਖਾਲਿਸਤਾਨੀ ਆਈਡੀਆਲੋਗ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੇ ਖਿਲਾਫ ਬੜਾ ਜ਼ਹਿਰ ਉਗਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਡਾਕਟਰ BR ਅੰਬੇਦਕਰ ਦੀ ਗੱਲ ਕਰਕੇ ਹਟੇ ਆ। ਉਹਨਾਂ ਦੀ ਕਿਤੇ ਮੈਂ ਲਿਖਤ 'ਚ ਦੇਖ ਰਿਹਾ ਸੀ ਕਿ ਜਦੋਂ ਮੈਜੋਰਿਟੀ ਕਮਿਊਨਿਟੀ ਵਾਲੇ ਬਹੁਤ ਦੁਖੀ ਹੋਣ ਤੇ ਸਮਝੋ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ, ਤੇ ਜਦੋਂ ਉਹ ਖੁਸ਼ ਹੋਣ ਤੇ ਸਮਝੋ ਕਿ ਉਹ ਕੋਈ ਬੇੜਾ ਗਰਕ ਵੀ ਹੋ ਰਿਹਾ ਜਾਂ ਉਹ ਕਰ ਰਹੇ ਨੇ। ਬਿਲਕੁਲ। ਹੁਣ ਪਿਛਲੇ ਪੀਰੀਅਡ 'ਚ ਜਿਵੇਂ ਮੀਡੀਆ ਦੇ ਵਿੱਚ, ਕਿਉਂਕਿ ਹੁਣ ਤੱਕ ਇੱਕ ਵੱਡਾ ਹਿੱਸਾ ਜਿਹੜਾ RSS ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਮੀਡੀਆ ਹੈ, ਉਹ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਪ੍ਰੋਟੈਕਟਿਵ ਜਿਹਾ ਰੋਲ ਅਦਾ ਕਰਦਾ ਸੀ। ਉਹ ਜਿਵੇਂ ਜਿਹਨੂੰ ਅਸੀਂ ਡੈਥ ਕਿਸ ਦੇ ਨਾਲ ਮਾਰਨਾ ਕਹਿੰਦੇ ਹਾਂ, ਉਸ ਕਿਸਮ ਦੀ ਅਪਰੋਚ ਸੀ। ਇਹੀ ਕਾਰਨ ਹੈ ਕਿ ਜਦੋਂ ਜੁਝਾਰੂ ਲਹਿਰ ਦੇ ਦੌਰਾਨ ਪੰਜਾਬ ਦੇ ਵਿੱਚ RSS ਦੀਆਂ ਸ਼ਾਖਾਵਾਂ ਤੇ ਵੀ ਹਮਲਾ ਹੋਇਆ, ਜਿਵੇਂ ਲੁਧਿਆਣਾ ਦੇਸੀ ਗਰਾਊਂਡ ਸੀ, ਕਈ ਮਾਰੇ ਗਏ ਸੀ ਖਾਕੀ ਨਿੱਕਰਾਂ ਵਾਲੇ ਜਾਂ ਦੂਜੇ, ਤੇ ਕੋਈ ਉਹਨਾਂ ਨੇ ਵਿਰੋਧ ਨਹੀਂ ਸੀ, ਜੋ ਕੋਈ ਵਾਇਲੈਂਸ ਨਹੀਂ ਸੀ ਕੀਤੀ, ਕੋਈ ਜਿਹੜੀਆਂ ਬਿਆਨਬਾਜ਼ੀਆਂ ਨਹੀਂ ਸੀ ਕੀਤੀਆਂ। ਉਹ ਇਸ ਨੂੰ ਜਰਦੇ ਚਲੇ ਗਏ ਕਿਉਂਕਿ ਉਹਨਾਂ ਨੂੰ ਹਮੇਸ਼ਾ ਇਹ ਰਿਹਾ ਕਿ ਸਿੱਖਾਂ ਨੂੰ ਇਹੀ ਜਤਾ ਕੇ ਕਿ ਭਾਈ ਇਹ ਹਿੰਦੂਤਵਾ ਦਾ ਹਿੱਸਾ ਨੇ, ਅਸੀਂ ਮੁਸਲਮਾਨਾਂ ਦੇ ਈਸਾਈਆਂ ਦੇ ਖਿਲਾਫ ਵੀ ਵਰਤ ਸਕਦੇ ਹਾਂ, ਔਰ ਜੇ ਸਾਡਾ ਖੁੱਲ੍ਹ ਕੇ ਸਿੱਖਾਂ ਦੇ ਖਿਲਾਫ ਰਵੱਈਆ ਸਾਹਮਣੇ ਆ ਗਿਆ ਤੇ ਸਿੱਖਾਂ ਨੂੰ ਜਿਹੜਾ ਖੁੱਲ੍ਹਾ ਚੈਲੰਜ ਆ ਉਹ ਤਾਂ ਸਮਝ ਆ ਜਾਂਦਾ। ਹਾਲਾਂਕਿ RSS ਦਾ ਉਹ ਐਫਰਟ ਜਿਹਦੇ ਥੱਲੇ ਉਹ ਵਿੱਚ ਵੜ ਰਹੇ ਸੀ ਹੌਲੀ ਹੌਲੀ, ਖਾਸ ਤੌਰ ਤੇ 1985 ਦੇ ਵਿੱਚ ਜਦੋਂ ਉਹ ਠੱਗ ਜਿਹੜਾ ਇੱਕ ਜਥੇਦਾਰ ਦੇ ਨਾਂ ਥੱਲੇ ਉਹਨੂੰ ਕਿਹਾ ਜਾਂਦਾ ਹੈ, ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਜੀ, ਉਹਦੀ ਅਗਵਾਈ 'ਚ ਉਹਨਾਂ ਨੇ ਪਟਨਾ ਸਾਹਿਬ 'ਚ ਇੱਕ ਵੱਡੀ ਕਾਨਫਰੰਸ ਕਰਕੇ RSS ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਜਥੇਬੰਦੀ ਬਣਾਈ ਸੀ। ਇਹ ਤੁਸੀਂ ਪੀਰੀਅਡ ਦੇਖੋ, ਕਿਉਂਕਿ ਜਿਵੇਂ ਅਸੀਂ ਗੱਲ ਕਰਕੇ ਹਟੇ ਹਾਂ ਕਿ ਜਦੋਂ 1849 'ਚ ਅੰਗਰੇਜ਼ ਪੰਜਾਬ ਤੇ ਕਾਬਜ਼ ਹੋਏ, ਔਰ ਉਸ ਪੀਰੀਅਡ 'ਚ ਜਦੋਂ ਤੁਹਾਡੀ ਆਲਰੇਡੀ ਮਾਨਸਿਕਤਾ ਦੇ ਵਿੱਚ ਜ਼ਹਿਨੀਅਤ 'ਚ ਕਮਜ਼ੋਰੀ ਹੈ, ਈਸਾਈ ਮਿਸ਼ਨਰੀ ਵੀ ਵੜ ਗਏ, ਆਰੀਆ ਸਮਾਜੀ ਵੀ ਵੜ ਗਏ, ਦੂਜਾ ਵੀ, ਤਾਂ ਉਹਨਾਂ ਨੇ ਦੇਖਿਆ ਵੀ ਜੂਨ 84 ਨੇ ਸਿੱਖਾਂ ਨੂੰ ਬੜਾ ਬੁਰੀ ਤਰ੍ਹਾਂ ਢਾਲ ਕਰ ਦਿੱਤਾ। ਜਾਂ ਦੂਜਾ ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਉਹ ਕਾਂਗਰਸ ਤੋਂ ਅਟੈਕ ਕਰਵਾਇਆ ਇਹਨਾਂ ਨੇ, ਅਡਵਾਨੀ ਔਰ ਦੂਜੇ ਸਾਰੇ, ਇੰਦਰਾ ਗਾਂਧੀ ਦਾ ਆਪਣਾ ਨੈਫੇਰੀਅਸ ਏਜੰਡਾ ਸੀ, ਲੇਕਿਨ ਇਹ ਸਾਰੇ ਇੱਕੋ ਹੀ ਜਿਹੜਾ ਝੰਡੇ ਥੱਲੇ ਸੀ ਸਿੱਖਾਂ ਨੂੰ ਸਬਕ ਸਿਖਾਉਣ ਲਈ, ਜਿਹੜਾ ਬਾਅਦ ਦੇ ਵਿੱਚ ਜਿਹੜਾ ਪੱਤਰ ਇੱਕ ਇਹਨਾਂ ਦੇ ਫੜਨਾਵੀਸ ਕੇ ਕੀ ਹੈ ਉਹਨੇ ਜਾਰੀ ਵੀ ਕੀਤਾ, ਜਿਹਨੂੰ ਭਾਰਤ ਰਤਨ ਦਿੱਤਾ ਇਹਨਾਂ ਨੇ। ਹੁਣ ਉਹ ਜਿਹੜਾ, ਲੇਕਿਨ ਇਹਨਾਂ ਨੇ ਦੱਸਣ ਦੇ ਲਈ ਕਿ ਦੇਖੋ ਇਹ ਕਾਂਗਰਸ ਦੀਆਂ ਨੀਤੀਆਂ ਨੇ ਸਿੱਖ ਵਿਰੋਧੀ, ਅਸੀਂ ਰਾਸ਼ਟਰੀ ਸਿੱਖ ਸੰਗਤ ਹਾਂ, ਭਾਈ ਭਾਈ, ਇੱਕ ਭਾਈ ਇਧਰ ਇੱਕ ਭਾਈ ਉਧਰ, ਜਿਸ ਕਿਸਮ ਦੀ ਇਹਨਾਂ ਦੀ ਲਾਈਨ ਸੀ। ਔਰ ਇਹ ਲਾਈਨ ਇਹਨਾਂ ਨੇ ਕਾਫੀ ਲੰਬਾ ਵਕਤ ਟੋ ਕਰ ਲਈ। ਈਵਨ ਜਦੋਂ ਪੰਜਾਬ 'ਚ ਇਹਨਾਂ ਦਾ RSS ਰਾਸ਼ਟਰੀ ਸਿੱਖ ਸੰਗਤ ਨਾਂ ਵੀ ਤੁਸੀਂ ਦੇਖੋ ਭੁਲੇਖਾ ਪਾਉਣ ਵਾਲਾ, ਉਧਰ RSS ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਇੱਧਰ ਉਹਨਾਂ ਨੇ ਸਿੱਖਾਂ ਜਿਹੜੀ ਆਪਣੀ ਬ੍ਰਾਂਚ ਬਣਾਈ ਰਾਸ਼ਟਰੀ ਸਿੱਖ ਸੰਗਤ, ਔਰ ਉਹਦਾ ਪ੍ਰਧਾਨ ਵੀ ਉਹਨਾਂ ਨੇ ਇੱਕ ਪੇਂਡੂ ਓਰੀਜਨ ਦਾ ਸਿੱਖ ਪੰਜਾਬ ਦਾ ਰੁਲਦਾ ਸਿੰਘ ਬਣਾਇਆ, ਜਿਹਦੀ ਟ੍ਰੇਨਿੰਗ ਵੀ ਉਹਨਾਂ ਨੇ ਇਹ ਸਾਬਤ ਕੀਤਾ ਜੀ ਦਮਦਮੀ ਟਕਸਾਲ 'ਚ ਫਲਾਣੇ ਨਾਲ ਪੜ੍ਹੇ ਸੀ, ਢਿਮਕੇ ਨਾਲ ਪੜ੍ਹੇ ਸੀ। ਪਰ ਚਲੋ ਜਦੋਂ ਅਣਖੀ ਸਿੰਘਾਂ ਨੇ ਰੁਲਦੇ ਨੂੰ ਰੋਲ ਦਿੱਤਾ, ਉਹਦੇ ਤੋਂ ਬਾਅਦ ਇਹਨਾਂ ਦੀ ਹਿੰਮਤ ਹੀ ਨਹੀਂ ਪਈ ਕਿ ਪੰਜਾਬ 'ਚ ਕਿਸੇ ਹੋਰ ਨੂੰ ਬਣਾਉਣ। ਔਰ ਮੈਂ ਸਮਝਦਾ ਵੀ ਬੇਸ਼ੱਕ ਬਹੁਤ ਸਾਰਿਆਂ ਕਮਜ਼ੋਰੀਆਂ ਵਾਲੇ ਜਥੇਦਾਰ ਆਏ ਨੇ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਦੇ ਪੀਰੀਅਡ ਦੇ ਵਿੱਚ ਸ਼ਾਇਦ 2003 ਜਾਂ ਉਸ ਪੀਰੀਅਡ ਦੇ ਵਿੱਚ ਹੀ
ਹੁਕਮਨਾਮਾ ਅਕਾਲ ਤਖਤ ਤੋਂ ਆਇਆ ਸੀ ਕਿ ਇਹ RSS ਸਿੱਖ ਵਿਰੋਧੀ ਜਥੇਬੰਦੀ ਹੈ, ਇਹਦੇ ਨਾਲ ਬਿਲਕੁਲ ਕੋਈ ਸਿੱਖ ਕੋਆਪਰੇਟ ਨਾ ਕਰੇ। ਔਰ ਇਹ ਵੱਡੀ ਗੱਲ ਸੀ ਉਸ ਪੀਰੀਅਡ ਦੇ ਵਿੱਚ ਇਸ ਦਾ ਆਉਣਾ। ਉਹਦੇ ਨਤੀਜੇ ਦੇ ਤੌਰ ਤੇ ਜਿਹੜੀ ਡਰਾਮੇਬਾਜ਼ੀ ਕਰਨਾ ਚਾਹੁੰਦੇ ਸੀ, ਤਖਤ ਹਜ਼ੂਰ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਮਾਰਚ ਦੂਜੇ ਤੀਜੇ, ਫਿਰ ਇਹਨਾਂ ਨੇ ਪੰਜਾਬ 'ਚ ਯਤਨ ਕੀਤਾ। ਜਦੋਂ ਦਿੱਲੀ ਦੇ ਵਿੱਚ ਮੋਦੀ ਸਰਕਾਰ 2014 'ਚ ਬਣੀ, ਬ੍ਰਿਗੇਡੀਅਰ ਗੰਗਰੇਚਾ ਜਲੰਧਰ 'ਚ RSS ਦਾ, ਔਰ ਦੂਜਾ ਕਿ ਪੰਜਾਬ ਦੇ ਪਿੰਡਾਂ 'ਚ RSS ਦੀਆਂ ਸ਼ਾਖਾਵਾਂ ਸਿੱਖਾਂ ਦੇ ਵਿੱਚ ਉਸ ਦਾ, ਔਰ ਕਿੰਨਿਆਂ ਨੂੰ ਜੁਆਇਨ ਵੀ ਕਰਵਾਇਆ, ਪਰ ਉਹਨੂੰ ਗੰਗਰੇਚੇ ਨੂੰ ਵੀ ਕਿਸੇ ਨੇ ਰੋਲ ਰਾਲ ਦਿੱਤਾ। ਉਸ ਤੋਂ ਬਾਅਦ ਉਹਨਾਂ ਦਾ ਉਹ ਕੰਮ ਬਿਠਾ। ਹੁਣ ਜਿਉਂ-ਜਿਉਂ ਖਾਲਿਸਤਾਨ ਦੀ ਮੂਵਮੈਂਟ, ਖਾਸ ਤੌਰ ਤੇ ਕਿਸਾਨ ਮੋਰਚੇ ਤੋਂ ਬਾਅਦ, ਕਿਸਾਨ ਮੋਰਚੇ ਵੇਲੇ RSS ਨੇ ਜਾਂ ਉਹਨਾਂ ਦੇ ਨੇ ਉਹਨਾਂ ਨੂੰ ਜਿਹੜੇ ਨੇ ਭੱਦੇ ਨਾਵਾਂ ਨਾਲ ਸੰਬੋਧਨ ਕੀਤਾ, ਔਰ ਉਦੋਂ ਪਹਿਲੀ ਵਾਰ ਸਾਹਮਣੇ ਆਇਆ ਕਿ ਹਿੰਦੂ ਤਵੀਆਂ ਦੇ ਹੁਣ ਸਬਰ ਦਾ ਪੈਮਾਨਾ ਵੀਜ਼ਾ ਵੀ ਸਿੱਖਸ, ਉਹਨਾਂ ਨੂੰ ਲੱਗਦਾ ਕਿ ਵੀ ਨਹੀਂ ਇਹ ਹੁਣ ਸਾਡੀ ਜਿਹੜੀ ਹੈ ਉਹ ਉਸ ਐਮਬਰੇਸ 'ਚ ਆਉਣ ਵਾਲੇ ਨਹੀਂ ਜਿਹਦੇ ਥੱਲੇ ਡੈਥ ਕਿਸ ਦੇਣੀ ਆ ਉਹਨਾਂ ਨੇ। ਫਿਰ ਅਸੀਂ ਖੁੱਲ੍ਹ ਕੇ ਬਾਹਰ ਵੀ, ਪਰ ਆਸਟ੍ਰੇਲੀਆ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਕਿਵੇਂ ਉਹਨਾਂ ਨੇ ਆਪਣੇ ਹਿੰਦੂ ਤਵੀ ਨੌਜਵਾਨਾਂ ਰਾਹੀਂ ਜਿਹੜਾ ਉਹ ਸਿੱਖਾਂ 'ਤੇ ਹਮਲੇ ਕਰਵਾਏ। ਉਹਨਾਂ ਦੇ ਈਵਨ ਗੁਰਦੁਆਰਾ ਸਾਹਿਬ ਵੱਲ ਜਾ ਰਹੀ ਰੈਲੀ ਨੂੰ ਜਿਹੜਾ ਉਹ ਉਹਨਾਂ ਨੇ ਕਿਵੇਂ ਉਸ ਦੇ ਵਿੱਚ ਵਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਸਾਰਾ ਕੁਝ ਜਿਹੜਾ ਹੈ ਚੱਲਦੇ ਹੁਣ ਅਸੀਂ ਦੇਖ ਰਹੇ ਹਾਂ ਕਿ ਖੁੱਲ੍ਹ ਕੇ, ਅਸੀਂ ਕੱਲ੍ਹ ਵਾਸ਼ਿੰਗਟਨ ਪੋਸਟ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਇੱਕ ਮਰਾਠੀ ਜਰਨਲਿਸਟ ਨੇ ਜਿਹੜੀ ਹੈ ਉਹ ਸਟੋਰੀ ਪਲਾਂਟ ਕਰਾਈ ਹਿੰਦੂ ਫੋਬੀਆ ਦੀ, ਔਰ ਹਿੰਦੂ ਫੋਬੀਆ ਦੇ ਲਈ ਜਿਹੜੀ ਲੀਡ ਸਟੋਰੀ ਬਣਾਈ ਕਿ ਜੀ ਟਾਕੋ ਬੈਲ ਕੈਲੀਫੋਰਨੀਆ ਇੱਕ ਖਾਲਿਸਤਾਨੀ ਨੇ ਉਹਨੇ ਫਲਾਣੇ ਆਇਰ ਨੂੰ ਇਹ ਕਹਿ ਦਿੱਤਾ, ਉਹਨੂੰ ਕਿਹਾ ਵੀ ਤੁਸੀਂ ਗਾਂ ਮੂਤ 'ਚ ਨਹਾਉਂਦੇ ਹੋ, ਤੁਸੀਂ ਗੰਦੇ ਹੋ, ਤੁਸੀਂ ਅਗਲੀ ਹੋ, ਤੁਸੀਂ ਚੋਰ ਹੋ। ਇਹ ਸਾਰਾ ਕਰਕੇ ਇਹਨੂੰ ਹਿੰਦੂ ਫੋਬੀਆ ਥੱਲੇ, ਜਿਵੇਂ ਕਿ ਸਿੱਖ ਜਿਹੜੇ ਨੇ ਉਹ ਸਭ ਤੋਂ ਲੀਡ 'ਚ ਨੇ ਹਿੰਦੂ ਫੋਬੀਆ। ਕਿੱਥੇ ਉਹੀ ਇੰਡੀਅਨ ਗਵਰਨਮੈਂਟ UN ਦੇ ਵਿੱਚ ਜਦੋਂ ਇਸਲਾਮੋਫੋਬੀਆ ਦੇ ਲਈ ਜਿਹੜਾ ਉਹ ਰੈਜ਼ੋਲੂਸ਼ਨ ਆਉਂਦਾ ਤੇ ਉੱਥੇ ਸਿੱਖਾਂ ਦੇ ਪਿੱਛੇ ਲੁਕਦੇ ਨੇ ਕਿ ਜੀ ਦੇਖੋ ਜੇ ਇਸਲਾਮੋਫੋਬੀਆ ਦਾ ਮਤਾ ਹੋਣਾ ਤੇ ਜੀ ਸਿੱਖਾਂ ਦੇ ਉੱਤੇ ਕਿੰਨੇ ਹੇਟ ਕ੍ਰਾਈਮ ਹੋ ਰਹੇ ਨੇ, ਬੋਧੀਆਂ ਤੇ ਹੋ ਰਹੇ ਨੇ। ਹੁਣ ਉਹਨਾਂ ਨੂੰ ਬਿਲਕੁਲ ਭੁੱਲ ਗਿਆ ਵੀ ਉਹਨਾਂ ਨੇ ਇੰਟਰਨੈਸ਼ਨਲ ਪੋਜੀਸ਼ਨ ਕੀ ਲਈ ਹੋਈ ਹੈ, ਉਹ ਸਿੱਖਾਂ ਦੇ ਖਾਤੇ 'ਚ ਪਾ ਦਿੱਤਾ ਉਹਨਾਂ ਨੇ ਕਿ ਜੀ ਇਹ ਤਾਂ ਹੁਣ ਹਿੰਦੂ ਫੋਬੀਆ, ਉਹਨੂੰ ਖਾਲਿਸਤਾਨ ਨਾਲ ਜੋੜਿਆ ਜੀ ਕਿ ਜੀ ਇਹ ਕਿਉਂਕਿ ਖਾਲਿਸਤਾਨ ਪੱਖੀ ਲਹਿਰ ਚੱਲ ਰਹੀ ਹੈ ਬਾਹਰਲੇ ਮੁਲਕਾਂ ਦੇ ਵਿੱਚ, ਇਸ ਲਈ ਇੱਥੇ ਇਹ ਹੋ ਗਿਆ। ਫਿਰ ਗਾਂਧੀ ਦੇ ਸਟੈਚੂ ਤੋੜਨ ਦਾ ਵੀ ਕਰਤਾ। ਹੁਣ ਮੈਨੂੰ ਇਹ ਲੱਗਦਾ ਕਿਉਂਕਿ ਇਹ ਜੋ ਵੀ ਕਰਦੇ ਨੇ ਬੜੇ ਕੈਲਕੂਲੇਟਡ ਤਰੀਕੇ ਨਾਲ, ਹਦਾਇਤਾਂ ਹੁੰਦੀਆਂ ਨੇ, ਨਾਗਪੁਰ ਦੀਆਂ ਡਾਇਰੈਕਸ਼ਨਸ 'ਤੇ ਕੰਮ ਕਰਦੇ ਨੇ। ਹੁਣ ਇਹਨਾਂ ਦਾ ਜਿਹੜਾ ਦੂਜਾ ਵੱਡਾ ਮਾਊਥ ਪੀਸ ਹੈ ਜਿਹੜਾ ਪਬਲੀਕੇਸ਼ਨ ਓਪ ਇੰਡੀਆ, ਹੁਣ ਓਪ ਇੰਡੀਆ 'ਚ ਅੱਜ ਹੀ 7 ਸਤੰਬਰ ਦੀ ਪਬਲੀਕੇਸ਼ਨ, ਦਲ ਖਾਲਸਾ ਟੈਰਰ ਆਰਗੇਨਾਈਜੇਸ਼ਨ co-founder who hijacked a 1981 Indian airline flight found living in Pakistan furthers Khalistan narrative। ਉਹਨਾਂ ਨੇ ਕਿਹਾ ਜੀ ਭਾਈ ਗਜਿੰਦਰ ਸਿੰਘ ਜਿਹਨੇ 에ਅਰ ਇੰਡੀਆ ਦਾ ਜਹਾਜ਼ ਹਾਈਜੈਕ ਕੀਤਾ ਸੀ, ਉਹ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਉਸ ਦੇ ਬਾਅਦ ਉਹਦੀ ਫੋਟੋ ਦੱਸ ਰਹੀ ਹੈ ਕਿ ਜੀ ਗਜਿੰਦਰ ਸਿੰਘ ਤਾਂ ਪਾਕਿਸਤਾਨ 'ਚ ਹੈ। ਔਰ ਉਹਨਾਂ ਨੇ ਕਿਹਾ ਜੀ ਇਹਦਾ ਮਤਲਬ ਕਹਿਣਾ ਉਹ ਇਹ ਚਾਹੁੰਦੇ ਨੇ ਕਿਉਂਕਿ ਭਾਈ ਗਜਿੰਦਰ ਸਿੰਘ ਦਾ ਨਾਂ ਜਿਹੜੇ 20 ਇਹਨਾਂ ਨੇ ਮੋਸਟ ਵਾਂਟਡ ਟੈਰਰਿਸਟ ਦੀ ਲਿਸਟ ਪਾਕਿਸਤਾਨ ਨੂੰ ਦਿੱਤੀ ਵਾਜਪਾਈ ਦੇ ਜ਼ਮਾਨੇ 'ਚ, ਉਹਨਾਂ 'ਚ ਇੱਕ ਭਾਈ ਗਜਿੰਦਰ ਸਿੰਘ ਵੀ ਨੇ। ਤੇ ਇਹ ਕਹਿਣਾ ਚਾਹੁੰਦੇ ਨੇ ਕਿ ਇੱਕ ਪਾਸੇ ਉਹ ਪਾਕਿਸਤਾਨ ਨੂੰ ਭਰਨਾ ਚਾਹੁੰਦੇ ਨੇ ਕਿ ਦੇਖੋ ਜੀ ਅਜੇ ਵੀ ਉਹਨਾਂ ਦੀ ਸਰਪ੍ਰਸਤੀ ਕਰ ਰਹੇ, ਦੂਸਰੇ ਪਾਸੇ ਉਹ ਇਹ ਪ੍ਰਭਾਵ ਦੇਣਾ, ਹੁਣ ਇਹ ਦੱਸ ਰਹੇ ਨੇ ਜੀ ਅਸੀਂ ਹੁਣ ਖੁੱਲ੍ਹ ਕੇ ਟੱਕਰ ਲਵਾਂਗੇ ਜੀ। ਇਹ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਸੀ, ਤਾਂ ਕਦੋਂ ਦੇ ਡੀਕਦੇ ਸੀ ਕਿ ਵੀ ਤੁਸੀਂ ਜ਼ਰਾ ਖੁੱਲ੍ਹ ਕੇ ਆਓ, ਹੈ ਜੀ। ਇਹ ਛਿਪ ਕੇ ਇਹ ਜਿਹੜਾ ਤੁਹਾਡਾ ਵਾਰ ਹੈ ਨਾ, ਇਹ ਨਹੀਂ ਹੈ। ਜੇ ਹੁਣ ਮੁਹੱਬਤ ਦਿਖਾਣੀ ਹੈ ਆਪਣੀ, ਜ਼ਰਾ ਮੈਦਾਨ ਦੇ ਵਿੱਚ ਉਤਰੋ। ਔਰ ਇਹ ਸਾਰੇ ਦੇ ਉੱਤੇ ਸਾਰੀ ਸਟੋਰੀ, ਜੇ ਹਾਲਾਂ ਉਹਦਾ ਕੋਈ ਨਹੀਂ, ਜੇ ਭਾਈ ਗਜਿੰਦਰ ਸਿੰਘ ਅਮਰੀਕਾ 'ਚ ਹੋਏ ਤੇ ਜੇ ਉਹ ਪੰਜਾ ਸਾਹਿਬ ਜਾ ਕੇ ਫੋਟੋ ਲਵਾਉਂਦਾ ਤੇ ਉਹ ਕਿਵੇਂ ਪਾਕਿਸਤਾਨੀ ਹੋ ਗਿਆ। ਔਰ ਉਹਨਾਂ ਨੇ ਕਦੇ ਜਿਹੜਾ ਵਰਡ ਮਿਸ ਨਹੀਂ ਕੀਤੇ। ਔਰ ਅਸੀਂ ਇਹ ਦੱਸਦੇ ਹੀ ਹੈ ਕਿ ਭਾਈ ਗਜਿੰਦਰ ਸਿੰਘ ਜਿੱਥੇ ਦਲ ਖਾਲਸਾ ਦੇ ਬਾਨੀਆਂ 'ਚੋਂ ਨੇ, ਔਰ ਉਹ ਇੱਕ ਵੱਡੇ ਸ਼ਾਇਰ ਜਿਨ੍ਹਾਂ ਨੇ 70ਵਿਆਂ ਦੇ ਵਿੱਚ 5 ਤੀਰ ਹੋਰ ਪੁਸਤਕ ਲਿਖੀ, ਇੱਕ ਦਾਨਿਸ਼ਵਰ, ਔਰ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਕਾਰਨਾਮਾ ਜਿਸ ਨੇ ਖਾਲਿਸਤਾਨ ਦੀ ਤਾਰੀਖ ਤੋਂ ਉਦੋਂ ਜੇ ਸ਼ੁਰੂ ਨਹੀਂ ਸੀ ਹੋਈ, ਉਦੋਂ ਜਦੋਂ ਅਸੀਂ 1981 ਦੀ ਗੱਲ ਕਰਦੇ ਹਾਂ, 20 ਸਤੰਬਰ 1981 ਨੂੰ ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਗ੍ਰਿਫਤਾਰੀ ਦਿੱਤੀ ਸੀ ਚੌਂਕ ਮਹਿਤੇ, ਔਰ ਆਲਮੋਸਟ 7 ਦਿਨ ਬਾਅਦ ਜਿਹੜਾ ਸ਼ਾਇਦ 9 ਦਿਨ ਬਾਅਦ
29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ 4 ਹੋਰ ਸਾਥੀ ਸਿੰਘਾਂ ਨੇ ਏਅਰ ਇੰਡੀਆ ਦਾ ਜਹਾਜ਼ ਜਿਹੜਾ ਕਿ ਦਿੱਲੀ ਤੋਂ ਅੰਮ੍ਰਿਤਸਰ ਫਲਾਈ ਕਰ ਰਿਹਾ ਸੀ ਉਸ ਨੂੰ ਹਾਈਜੈਕ ਕਰਕੇ ਉਹ ਲਾਹੌਰ ਲੈ ਗਏ ਸੀ। ਔਰ ਜਿਹੜੀਆਂ ਮੰਗਾਂ ਉਹਨਾਂ ਨੇ ਰੱਖੀਆਂ ਸੀ ਕਿ ਭਾਈ ਸੰਤ ਭਿੰਡਰਾਂਵਾਲਿਆਂ ਨੂੰ ਰਿਲੀਜ਼ ਕਰੋ ਔਰ ਨਾਲ ਉਹਨਾਂ ਨੇ ਹੋਰ ਵੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੋ ਚੰਦੋ ਕਲਾਂ 'ਚ ਹੋਈ ਜਾਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਜਾਂ ਦੂਜਾ। ਲੇਕਿਨ ਭਾਈ ਸੰਤ ਭਿੰਡਰਾਂਵਾਲੇ ਬਹੁਤ ਪਿਆਰ ਔਰ ਰਿਸਪੈਕਟ ਨਾਲ ਭਾਈ ਗਜਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਕਹਿੰਦੇ ਸੀ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਦਲ ਖਾਲਸਾ ਦੇ ਤੌਰ ਤੇ ਤਾਂ ਹੈ ਹੀ ਸੀ ਲੇਕਿਨ ਬਹੁਤ ਵੱਡੀ ਸੇਵਾ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਸਾਰੇ ਆਰਟੀਕਲ 'ਚ ਤੁਹਾਨੂੰ ਕੁਝ ਨਹੀਂ ਨਜ਼ਰ ਆਏਗਾ, ਉਹੀ ਨਜ਼ਰ ਆਏਗਾ ਜੋ ਕੁਛ ਭਾਈ ਗਜਿੰਦਰ ਸਿੰਘ ਆਪਣੀ ਫੇਸਬੁੱਕ ਤੇ ਪੋਸਟ ਕਰਦੇ ਨੇ, ਉਹ ਭਾਵੇਂ ਬਲੌਕ ਹੋ ਜਾਂਦੀ ਹੈ ਨਵੀਂ ਆਈਡੀ ਤੇ ਕਰਦੇ ਨੇ। ਔਰ ਉਹਨਾਂ ਦੀ ਇੱਕ ਫੋਟੋ ਜਿਹੜੀ ਪੰਜਾ ਸਾਹਿਬ ਦੇ ਬਾਹਰ ਖਲੋਤੇ, ਹੁਣ ਤੁਸੀਂ ਦੇਖੋ ਕਿ 1981 ਦੇ ਉਹ ਜਲਾਵਤਨੀ 'ਚ ਨੇ, ਹੁਣ ਇਹ ਆਲਮੋਸਟ ਸਾਲ ਗਿਣ ਲਓ ਕਿੰਨੇ ਨੇ, ਸਾਰੀਆਂ ਉਮਰਾਂ ਲੰਘ ਗਈਆਂ। ਉਸ ਜਲਾਵਤਨੀ 'ਚ ਉਹਨਾਂ ਦੀ ਸਿੰਘਣੀ ਦੀ ਵੀ ਡੈਥ ਹੋਈ ਔਰ ਉਹ ਕਿਸ ਹਾਲ 'ਚ ਕਿੱਥੇ ਨੇ ਕਿਵੇਂ ਨੇ। ਲੇਕਿਨ ਇਹਨਾਂ ਨੂੰ ਹੁਣੇ ਮੌਕਾ ਬਣਿਆ ਕਿ ਭਾਈ ਉਹ ਕਹਿਣ, ਔਰ ਮੈਂ ਇਹ ਸਮਝਦਾ ਵੀ ਇਹ ਇਹਨਾਂ ਦੀ ਛੱਟ ਪਟਾਟ ਨੂੰ ਜ਼ਾਹਰ ਕਰਦਾ, ਇਹਨਾਂ ਦੇ ਜਿਹੜਾ ਉਹ ਜ਼ਾਹਰ ਕਰਦਾ ਵੀ ਹੁਣ ਇਹਨਾਂ ਲਈ ਜਿਹੜਾ ਇਹਨਾਂ ਨੇ ਉਹ ਮਾਸਕ ਪਾਈ ਹੋਈ ਸੀ ਹੁਣ ਇਹਨਾਂ ਦਾ ਸਾਹ ਘੁੱਟ ਰਿਹਾ ਉਹਦੇ ਥੱਲੇ, ਹੁਣ ਬਾਹਰ ਨਿਕਲ ਰਹੇ ਨੇ। ਔਰ ਇਸ ਦੇ ਉੱਤੇ ਕਿਉਂਕਿ ਭਾਈ ਗਜਿੰਦਰ ਸਿੰਘ ਹੋਰਾਂ ਦੀ ਲੇਟੈਸਟ ਪੋਸਟ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਆ ਇਹ ਕਿਹਾ, ਤੇ ਉਹਨਾਂ ਨੇ ਅਰਸ਼ਦੀਪ ਸਿੰਘ ਦੇ ਮੁੱਦੇ ਤੇ ਵੀ ਕਿਹਾ ਕਿ ਭਾਈ ਫਖਰ ਹੋਣਾ ਚਾਹੀਦਾ ਹਰ ਸਿੱਖ ਨੂੰ, ਅਰਸ਼ਦੀਪ ਸਿੰਘ ਨੂੰ ਵੀ ਹੋਣਾ ਚਾਹੀਦਾ। ਤੇ ਉਹਨਾਂ ਨੇ ਆਪਣੀ ਲੇਟੈਸਟ ਪੋਸਟ ਖਾਲਿਸਤਾਨ ਦਾ ਗੀਤ ਵੀ ਜਿਹੜਾ ਉਹਨਾਂ ਦਾ ਪਹਿਲਾਂ ਲਿਖਿਆ ਹੋਇਆ ਅਸੀਂ ਇੱਕ ਵਾਰੀ ਡਿਸਕਸ ਵੀ ਕੀਤਾ, ਪਰ ਮੈਂ ਉਹਨਾਂ ਦੀ ਲਾਸਟ ਪੋਸਟ ਕਿਉਂਕਿ ਇਹ ਹੈ ਜਿਹਨੂੰ ਜਿਹੜਾ ਹਿੰਦੂ ਤਵੀਆਂ ਨੂੰ ਤਕਲੀਫ ਦੇ ਰਹੀ ਹੈ ਗੱਲ ਕਿ ਇਸ ਵੇਲੇ ਦੁਨੀਆ ਭਰ 'ਚ ਖਾਲਿਸਤਾਨ ਦੀ ਚਰਚਾ ਹੈ ਤੇ ਜਿਹੜੇ ਗਜਿੰਦਰ ਸਿੰਘ ਇਸ ਹਾਲਤ 'ਚ, ਔਰ ਪਾਕਿਸਤਾਨ 'ਚ ਉਹਨਾਂ ਤੇ ਟਰਾਇਲ ਚੱਲਿਆ ਉਹਨਾਂ ਦੇ ਸਾਥੀਆਂ ਤੇ 14 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ ਪਾਕਿਸਤਾਨ ਦੇ ਵਿੱਚ। ਜੇਲ੍ਹ ਤੋਂ ਬਾਅਦ ਉਹ ਕਿਤੇ ਵੀ ਰਹਿ ਸਕਦੇ ਨੇ, ਕਿਤੇ ਵੀ ਰਹਿਣ, ਇਹਦੇ 'ਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ। ਔਰ ਇਹ ਸਾਰੇ ਦੇ ਉੱਤੇ ਭਾਈ ਗਜਿੰਦਰ ਸਿੰਘ ਹੋਰਾਂ ਦੀ ਪੋਸਟ ਜਿਹੜੀ 6/9/2022 ਦੀ ਹੈ ਉਹ ਹੈ, ਖਾਲਿਸਤਾਨ ਸਾਡੇ ਲਹੂ ਦੇ ਹਰ ਕਤਰੇ ਵਿੱਚ ਹੈ, ਸਾਡੇ ਹਰ ਸਾਹ ਵਿੱਚ ਹੈ। 2 ਦਿਨ ਤੋਂ ਭਾਰਤੀ ਕ੍ਰਿਕਟ ਟੀਮ ਦਾ ਸਿੱਖ ਖਿਡਾਰੀ ਅਰਸ਼ਦੀਪ ਸਿੰਘ ਕਾਫੀ ਚਰਚਾ ਵਿੱਚ ਹੈ। ਪਾਕਿਸਤਾਨ ਨਾਲ ਭਾਰਤ ਦੇ ਮੈਚ ਦੌਰਾਨ ਜਿਸ ਵਿੱਚ ਭਾਰਤ ਦੀ ਹਾਰ ਹੋਈ, ਅਰਸ਼ਦੀਪ ਦੇ ਹੱਥੋਂ ਇੱਕ ਕੈਚ ਛੁੱਟ ਜਾਣ ਕਾਰਨ ਉਸ ਨੂੰ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਖਾਲਿਸਤਾਨੀ ਕਹਿ ਕੇ ਉਸ ਦੇ ਖਿਲਾਫ ਇੱਕ ਕੈਂਪੇਨ ਚਲਾਈ ਜਾ ਰਹੀ ਹੈ। ਸਾਡੇ ਆਜ਼ਾਦੀ ਪਸੰਦ ਸਿੱਖ ਨੌਜਵਾਨ ਵੀ ਇਸ ਭਾਰਤੀ ਕੈਂਪੇਨ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ। ਇਸ ਭਾਰਤੀ ਕੈਂਪੇਨ ਦਾ ਬੈਸਟ ਜਵਾਬ ਇਹ ਹੈ ਕਿ ਸਾਰੇ ਖੁੱਲ੍ਹ ਕੇ ਕਹੀਏ ਮੈਂ ਵੀ ਖਾਲਿਸਤਾਨੀ ਹੈ ਜਾਂ ਖਾਲਿਸਤਾਨੀ ਹੋਣ ਤੇ ਮਾਣ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ ਖਾਲਿਸਤਾਨ ਦਾ ਗੀਤ ਸਾਂਝਾ ਕਰ ਰਿਹਾ ਕਿ ਹਰੀ ਭਰੀ ਧਰਤੀ ਮਿੱਠਾ ਪਾਣੀ ਖਾਲਿਸਤਾਨ, ਹਰੀ ਭਰੀ ਧਰਤੀ ਮਿੱਠਾ ਪਾਣੀ ਖਾਲਿਸਤਾਨ, ਲੋਕ ਜਿਹਦੇ ਦੁਨੀਆ ਦੇ ਹਾਣੀ ਖਾਲਿਸਤਾਨ, ਕਣ ਕਣ ਵਿੱਚ ਗੁਰੂਆਂ ਦਾ ਨਾਮ ਖਾਲਿਸਤਾਨ, ਸੁਨਹਿਰੀ ਸਵੇਰ ਤੇ ਸੂਹੀ ਸ਼ਾਮ ਖਾਲਿਸਤਾਨ, ਹਰ ਮੰਦਰ ਵਾਂਗ ਸਾਂਝਾ ਸਭ ਦਾ ਖਾਲਿਸਤਾਨ, ਸਭ ਦਾ ਹੈ ਪਰ ਪਹਿਲਾਂ ਰੱਬ ਦਾ ਖਾਲਿਸਤਾਨ, 4 ਰੁੱਤਾਂ ਦੇ ਨਾਲ ਵਰੋਸਾਇਆ ਖਾਲਿਸਤਾਨ, ਮਿੱਟੀ ਹੀ ਇਸ ਦਾ ਸਰਮਾਇਆ ਖਾਲਿਸਤਾਨ, 5 ਪਾਣੀਆਂ ਦੀ ਅਸਲ ਵਿਰਾਸਤ ਖਾਲਿਸਤਾਨ, ਲਹੂ ਦੀ ਸਿਰਜੀ ਪਾਕ ਰਿਆਸਤ ਖਾਲਿਸਤਾਨ, ਸਾਂਝਾ ਮਾਝਾ ਮਾਲਵਾ ਦੁਆਬਾ ਖਾਲਿਸਤਾਨ, ਸਤਲੁਜ ਬਿਆਸ ਰਾਵੀ 3 ਆਬਾ ਖਾਲਿਸਤਾਨ, 3 ਦਰਿਆਵਾਂ ਦਾ ਮੁਲਕ, 5 ਪਾਣੀਆਂ ਦੀ ਅਸਲ ਵਿਰਾਸਤ ਖਾਲਿਸਤਾਨ, ਲਹੂ ਦੀ ਸਿਰਜੀ ਪਾਕ ਰਿਆਸਤ ਖਾਲਿਸਤਾਨ, ਸਾਂਝਾ ਮਾਝਾ ਮਾਲਵਾ ਦੁਆਬਾ ਖਾਲਿਸਤਾਨ, ਸਤਲੁਜ ਬਿਆਸ ਰਾਵੀ 3 ਆਬਾ ਖਾਲਿਸਤਾਨ, ਸਾਡੀ ਜਿੰਦ ਸਾਡੀ ਜਾਨ ਤੇ ਸ਼ਾਨ ਖਾਲਿਸਤਾਨ, ਸਰਕਾਰੇ ਖਾਲਸਾ ਦੀ ਪਹਿਚਾਨ ਖਾਲਿਸਤਾਨ, ਸੱਚ ਤੇ ਰਹੇਗਾ ਸੱਚ ਕਹੇਗਾ ਖਾਲਿਸਤਾਨ, ਕੱਲ ਸੀ ਅੱਜ ਹੈ ਤੇ ਸਦਾ ਰਹੇਗਾ ਖਾਲਿਸਤਾਨ, ਸੱਚ ਤੇ ਰਹੇਗਾ
ਸੱਚ ਕਹੇਗਾ ਖਾਲਿਸਤਾਨ, ਕੱਲ ਸੀ ਅੱਜ ਹੈ ਤੇ ਸਦਾ ਰਹੇਗਾ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।